ਟੈਕਸਸ ਦੇ ਸ਼ੈਰਿਫ ਡਿਪਾਰਟਮੈਂਟ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਵੀ ਕਿਸ ਤਰ੍ਹਾਂ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ ਮਾਈਗ੍ਰੈਂਟਸ ਜੋ ਆ ਉਹ ਮਾਰਥਾਜ਼ ਵਿਨਿਆਰਡ ਨੂੰ ਭੇਜੇ ਹੈਗੇ ਆ। ਸੈਨ ਐਂਟੋਨੀਓ ਦੀ ਵੈਕਸਟਰ ਕਾਉਂਟੀ ਦੇ ਸ਼ੈਰਿਫ ਹਾਵੀਅਰ ਸਾਲਾਜ਼ਾਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦੱਸਿਆ ਵੀ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਆ। ਡਿਸੈਂਟਿਸ ਜੋ ਫਲੋਰੀਡਾ ਦੇ ਗਵਰਨਰ ਆ ਉਹ ਰਿਪਬਲਿਕਨ ਹੈਗੇ ਆ ਤੇ ਸਾਲਾਜ਼ਾਰ ਜੋ ਟੈਕਸਸ ਦਾ ਸ਼ੈਰਿਫ ਆ ਇਹ ਡੈਮੋਕ੍ਰੇਟ ਹੈਗਾ ਆ। ਸੋ ਇਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਦੇਖਣਗੇ ਵੀ ਕਿਸ ਤਰ੍ਹਾਂ ਜੋ ਲੋਕ ਆ ਉਹਨਾਂ ਨੂੰ ਟੈਕਸਸ ਤੋਂ ਫਲੋਰੀਡਾ ਲਿਜਾਇਆ ਗਿਆ ਤੇ ਫਲੋਰੀਡਾ ਤੋਂ ਮਾਰਥਾ ਵਿਨਿਆਰਡ ਉੱਥੇ ਤੱਕ ਕਿਸ ਤਰ੍ਹਾਂ ਲਿਜਾਇਆ ਗਿਆ ਹੈਗਾ। ਸਾਲਾਜ਼ਾਰ ਦੇ ਆਫਿਸ ਨੇ ਕਨਫਰਮ ਕੀਤਾ ਆ ਵੀ ਜਿਸ ਟਾਈਮ ਦੇ ਉੱਤੇ ਸੈਨ ਐਂਟੋਨੀਓ ਦੇ ਇੱਕ ਸ਼ੈਲਟਰ ਦੇ ਵਿੱਚ ਲੋਕ ਪਹੁੰਚੇ ਸੀ ਮਾਈਗ੍ਰੈਂਟ ਜੋ ਇਲੀਗਲੀ ਬਾਰਡਰ ਕ੍ਰਾਸ ਕਰਕੇ ਆਏ ਸੀ ਤੇ ਉੱਥੇ ਇੱਕ ਲੇਡੀ ਆਈ ਤੇ ਉਸਨੇ ਉਹਨਾਂ ਨੂੰ ਕਿਹਾ ਵੀ ਆਪਾਂ ਤੁਹਾਨੂੰ ਜੌਬਸ ਵੀ ਦੇਵਾਂਗੇ ਤੇ ਹੋਰ ਵੀ ਫਾਈਨੈਂਸ਼ੀਅਲ ਅਸਿਸਟੈਂਸ ਦੇਵਾਂਗੇ ਮੈਸਾਚੂਸੇਟਸ ਦੇ ਵਿੱਚ ਤੇ ਤੁਸੀਂ ਸਾਡੇ ਨਾਲ ਚੱਲ ਚਲੋ। ਤੇ ਉਹ ਕਹਿੰਦੇ ਵੀ ਉਹ ਉਹਨਾਂ ਨੂੰ ਫਲਾਈਟ ਕਰਕੇ ਲੈ ਗਏ ਜਦ ਕਿ ਟੋਟਲੀ ਗਲਤ ਸੀ। ਉਹਨਾਂ ਨੂੰ ਫਲੋਰੀਡਾ ਲੈ ਗਏ, ਫਲੋਰੀਡਾ ਤੋਂ ਬਾਅਦ ਫਿਰ ਮਾਰਥਾ ਵਿਨਿਆਰਡ ਦੇ ਵਿੱਚ ਲੈ ਗਏ। ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਕਸ਼ਮਕਸ਼ ਆ ਇਹ ਚੱਲ ਰਹੀ ਹੈਗੀ ਆ ਵਾਈਟ ਹਾਊਸ ਦੇ ਵਿੱਚ ਵੀ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਕਿਸ ਤਰ੍ਹਾਂ ਜੋ ਇਲੀਗਲੀ ਲੋਕ ਬਾਰਡਰ ਕ੍ਰਾਸ ਕਰ ਰਹੇ ਆ ਉਹਨਾਂ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਛੱਡਿਆ ਜਾ ਰਿਹਾ ਆ। ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪਿਛਲੇ ਕਈ ਹਫ਼ਤਿਆਂ ਤੋਂ ਇਹ ਖਬਰਾਂ ਸਾਂਝੀਆਂ ਕਰਦੇ ਆ ਰਹੇ ਆ ਵੀ ਜੋ ਲੋਕ ਐਰੀਜ਼ੋਨਾ ਤੋਂ ਬਾਰਡਰ ਕ੍ਰਾਸ ਕਰਦੇ ਹੈਗੇ ਆ ਇਸੇ ਤਰ੍ਹਾਂ ਟੈਕਸਸ ਤੋਂ ਕਰਦੇ ਹੈਗੇ ਆ ਫਲੋਰੀਡਾ ਦੇ ਵਿੱਚ ਤੇ ਉਹਨਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰ ਜਿਹੜਾ ਵਾਸ਼ਿੰਗਟਨ ਡੀਸੀ ਹੋ ਗਿਆ, ਸ਼ਿਕਾਗੋ ਦੇ ਵਿੱਚ, ਨਿਊਯਾਰਕ ਦੇ ਵਿੱਚ, ਮਾਰਥਾਜ਼ ਵਿਨਿਆਰਡ, ਈਵਨ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਦੇ ਘਰ ਦੇ ਅੱਗੇ ਵੀ ਇੱਕ ਬੱਸ ਭਰ ਕੇ ਭੇਜੀ ਗਈ ਹੈਗੀ ਆ। ਸੋ ਜਿੰਨੇ ਵੀ ਇਹ ਗਵਰਨਰ ਆ ਫਲੋਰੀਡਾ ਦੇ ਡਿਸੈਂਟਿਸ ਤੇ ਟੈਕਸਸ ਦੇ ਐਬਟ ਤੇ ਐਰੀਜ਼ੋਨਾ ਵਾਲੇ ਉਹ ਇਹੀ ਕਹਿ ਰਹੇ ਆ ਵੀ ਜੋ ਸੈਂਟਰ ਦੇ ਵਿੱਚ ਸਰਕਾਰ ਹੈਗੀ ਆ ਵਾਈਟ ਹਾਊਸ ਵਾਲੇ ਉਹਨਾਂ ਨੂੰ ਰਿਐਲਿਟੀ ਦਾ ਪਤਾ ਨਹੀਂ। ਸਾਡੀਆਂ ਬਾਰਡਰ ਸਟੇਟ ਹੈਗੀਆਂ ਤੇ ਲੱਖਾਂ ਦੇ ਹਿਸਾਬ ਨਾਲ ਲੋਕ ਆ ਰਹੇ ਆ। ਤੁਹਾਨੂੰ ਯਾਦ ਹੋਊਗਾ ਸ਼ਨੀਚਰਵਾਰ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਅਟਾਰਨੀ ਜੇ ਤਿਰਕੀਆਣਾ ਹੋਣੀ ਆ ਉਹਨੇ ਦੱਸਿਆ ਸੀ ਵੀ ਕਿਸ ਤਰ੍ਹਾਂ 4 ਮਿਲੀਅਨ ਲੋਕ 8 ਮਹੀਨਿਆਂ 'ਚ ਬਾਰਡਰ ਕ੍ਰਾਸ ਕਰ ਗਏ ਆ, ਯੂਐਸਏ ਆ ਗਏ ਆ ਜੀ ਬਾਕੀ ਮੁਲਕਾਂ ਤੋਂ। ਸੋ 40 ਲੱਖ ਲੋਕ ਇਹ ਬਹੁਤ ਵੱਡਾ ਨੰਬਰ ਹੈਗਾ ਆ ਤੇ ਇਹਨੂੰ ਕਿੱਦਾਂ ਉਹਨਾਂ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਹੋਣੀਆਂ ਸਾਰਾ ਕੁਝ ਬਹੁਤ ਡਿਲੇ ਹੋ ਰਿਹਾ। ਸੋ ਸੈਂਟਰ ਦੀ ਜਿਹੜੀ ਸਰਕਾਰ ਆ ਵਾਈਟ ਹਾਊਸ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਸੀਰੀਅਸਲੀ ਇਸ ਮੁੱਦੇ ਵੱਲ ਨਹੀਂ ਦੇਖ ਰਹੀ ਹੈਗੀ। ਸੋ ਇਹ ਸਟੇਟਸ ਦੇ ਗਵਰਨਰ ਨੇ ਇਹ ਕਿਹਾ ਵੀ ਇੱਕੋ ਇੱਕ ਆਪਸ਼ਨ ਹੈਗੀ ਆ ਵੀ ਜੇ ਆਪਾਂ ਇਹਨਾਂ ਲੋਕਾਂ ਨੂੰ ਉਹਨਾਂ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਫਿਰ ਸ਼ਾਇਦ ਉਹਨਾਂ ਦੇ ਕੰਨਾਂ ਤੇ ਜੂ ਸਰਕੂਗੀ। ਸੋ ਆਉਣ ਵਾਲੀ ਨਵੰਬਰ ਦੀ ਇਲੈਕਸ਼ਨ ਦੇ ਵਿੱਚ ਇਹ ਇੱਕ ਬਹੁਤ ਵੱਡਾ ਮੁੱਦਾ ਜੋ ਬਣ ਜਾ ਰਿਹਾ ਹੈਗਾ ਆ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਕਹਿੰਦੇ ਵੀ ਜਿਹੜੀ ਬਾਰਡਰ ਕ੍ਰਾਸਿੰਗ ਸੀ ਉਹ ਆਲਮੋਸਟ ਜ਼ੀਰੋ ਹੋ ਗਈ ਸੀ, ਆਲਮੋਸਟ ਬੰਦ ਹੋ ਗਈ ਸੀ ਕਿਉਂਕਿ ਉਹਨਾਂ ਨੇ ਵਾਲ ਵੀ ਬਣਾਈ ਸੀ ਤੇ ਕੰਡੀਸ਼ਨਸ ਵੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਈਆਂ ਸੀਗੀਆਂ ਤੇ ਉਧਰੋਂ ਕਰੋਨਾ ਵਾਇਰਸ ਸੀ। ਰੂਲ ਚੇਂਜ ਕਰਤੇ ਵੀ ਜੇ ਤੁਸੀਂ ਆਣਾ ਵੀ ਆ ਤੇ ਪਹਿਲਾਂ ਤੁਹਾਨੂੰ ਮੈਕਸੀਕੋ 'ਚ ਠਹਿਰਨਾ ਪਊਗਾ, ਉੱਥੇ ਠਹਿਰ ਕੇ ਤੁਸੀਂ ਅਪਲਾਈ ਕਰ ਸਕਦੇ ਆ। ਸੋ ਇਹ ਹੁਣ ਟੋਟਲੀ ਅਪਸਾਈਡ ਡਾਊਨ ਹੋ ਗਿਆ, ਟੋਟਲੀ ਚੇਂਜ ਹੋਈ ਆ। ਇਹਦਾ ਅਸਰ ਆਉਣ ਵਾਲੀਆਂ ਇਲੈਕਸ਼ਨਾਂ 'ਚ ਪਤਾ ਲੱਗੂਗਾ ਵੀ ਡੈਮੋਕ੍ਰੇਟਸ ਆਪਣੀ ਹਾਊਸ ਦੇ ਵਿੱਚ ਮੈਜੋਰਟੀ ਰੱਖ ਸਕਦੇ ਆ ਜਾਂ ਨਹੀਂ। ਇਸ ਟਾਈਮ ਕੁਛ 8 ਦੇ ਕਰੀਬ ਕਾਂਗਰਸਮੈਨ ਆ ਜਾਂ ਕਾਂਗਰਸ ਵੂਮਨ ਜਿਹੜੀ ਮੈਜੋਰਟੀ ਦੇ ਨਾਲ ਡੈਮੋਕ੍ਰੇਟਸ ਪਾਵਰ 'ਚ ਹੈਗੇ ਆ। ਸੈਨੇਟ ਦੇ ਵਿੱਚ 50-50 ਆ। ਸੋ ਨਵੰਬਰ ਦੀ ਇਲੈਕਸ਼ਨ 'ਚ ਪਤਾ ਲੱਗੂਗਾ ਵੀ ਕੁਛ ਇਹਦੇ ਵਿੱਚ ਚੇਂਜ ਹੁੰਦਾ ਆ ਕਿ ਨਹੀਂ। ਪਰ ਇਲੀਗਲ ਕ੍ਰਾਸਿੰਗ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਰਹੇ ਆ ਉਸ ਨੂੰ ਕਿੱਥੇ ਕਿੱਥੇ ਰੱਖਿਆ ਜਾਵੇ ਇਹ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ।